ਜੀ ਵੀਡੀਓ ਅੱਜ ਹੈ ਬਹਿਰੀਨ ਦੇ ਵਿੱਚ ਚੌਥਾ ਦਿਨ ਔਰ ਇਸ ਟਾਈਮ ਨਿਕਲਣ ਲੱਗੇ ਹਾਂ ਤੇ ਨਾਲ ਹਨ ਅੱਜ ਹਰਜਿੰਦਰ ਸਿੰਘ ਜੀ ਤੇ ਇਹਨਾਂ ਦੇ ਨਾਲ ਅੱਜ ਦਾ ਪੂਰਾ ਦਿਨ ਗੁਜ਼ਰੇਗਾ ਤੇ ਕਿੱਥੇ ਕਿੱਥੇ ਜਾਣਾ ਬੜੀਆਂ ਖਾਸ ਥਾਵਾਂ ਤੁਸੀਂ ਕਹਿ ਲਓ ਕਿ ਬਹਿਰੀਨ ਦੀ ਤਾਰੀਖ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਹਨ ਉਹ ਅੱਜ ਚੱਲ ਕੇ ਦੇਖਦੇ ਹਾਂ ਤੇ ਤੁਹਾਨੂੰ ਵੀ ਦਿਖਾਉਂਦੇ ਹਾਂ। ਹਾਂਜੀ ਹਰਜਿੰਦਰ ਸਿੰਘ ਜੀ ਫੁੱਲ ਤਿਆਰੀ ਹੈ ਫਿਰ ਬਹਿ ਗਏ ਡਰਾਈਵਿੰਗ ਸੀਟ ਤੇ? ਹਾਂਜੀ ਤਿਆਰੀ ਹੈ ਜੀ ਬਸ। ਤੇ ਕਿੱਥੇ ਚੱਲੇ ਆ? ਅੱਜ ਚੱਲੇ ਹਾਂ ਜੀ ਅਲਜਸਰਾ ਹਾਊਸ, ਉੱਥੇ ਪੁਰਾਣਾ ਘਰ ਬਣਿਆ ਹੋਇਆ ਆ। ਹਾਂ ਉੱਥੇ ਸਾਰੀਆਂ ਨਹੀਂ ਆਪਣੇ ਕਲਚਰ ਦੀਆਂ ਚੀਜ਼ਾਂ ਭਾਂਡੇ ਜੋ ਵੀ ਪਹਿਲਾਂ ਯੂਜ਼ ਕਰਦੇ ਸੀਗੇ ਅੱਜ ਤੋਂ ਪਹਿਲਾਂ। ਹਾਂ ਹਾਂ ਆਧੁਨਿਕ ਯੁੱਗ ਤੋਂ ਪਹਿਲਾਂ ਯਾਨੀ ਕਿ ਜਿਹੜੀ ਜਦੋਂ ਟੈਕਨੋਲੋਜੀ ਨਹੀਂ ਸੀ ਇਹਨਾਂ ਕੋਲ ਉਹ ਵਾਲੀਆਂ ਚੀਜ਼ਾਂ ਉੱਥੇ ਪਈਆਂ। ਮਤਲਬ ਅਸੀਂ ਕਹਿ ਸਕਦੇ ਹਾਂ ਕਿ ਮਾਡਰਨ ਦੁਬਈ ਤੋਂ ਪਹਿਲੇ ਦਾ ਜਿਹੜਾ ਟ੍ਰੈਡੀਸ਼ਨਲ ਦੁਬਈ ਹੈ ਬਹਿਰੀਨ ਹੈ ਬਹਿਰੀਨ ਹੈ ਉਹ ਅੱਜ ਚੱਲ ਕੇ ਤੇ ਉਹਦਾ ਕੁਝ ਰੰਗ ਦੇਖਦੇ ਹਾਂ। ਹਾਂਜੀ ਤੇ ਨਾਲ ਉੱਥੇ ਗਾਰਡਨ ਜੀ ਉਹਨੇ ਬਣਾਇਆ ਉੱਥੇ ਗਾਰਡਨ, ਪੁਰਾਣੇ ਘਰ ਵੀ ਸਾਰੇ ਉੱਥੇ ਹਲੇ ਹੈਗੇ ਆ। ਠੀਕ ਹੈ। ਹਾਂਜੀ ਮਤਲਬ ਅੱਜ ਤੁਹਾਡੇ ਲਈ ਸਾਰਾ ਕੁਝ ਪੁਰਾਣਾ ਹੀ ਪੁਰਾਣਾ। ਤੁਹਾਨੂੰ ਮਾਡਰਨ ਵੀ ਦਿਖਾਇਆ ਤੇ ਥੋੜਾ ਜਿਹਾ ਇਹ ਹੈ ਕਿ ਪੁਰਾਣਾ ਵੀ ਦਿਖਾ ਦਈਏ। ਇਹ ਤੇ ਪਿੱਛੇ ਬੰਦਾ ਹੁੰਦਾ ਹੈ ਐਨਕਾਂ ਵਾਲਾ, ਉਹ ਕਿੱਥੇ? ਇਹ ਬੈਠਾ ਹੈ ਪਿੱਛੇ ਅੰਜਮ ਗਿੱਲ, ਇਹ ਨਾਲ ਹੀ ਹੈ ਮੇਰੇ ਤੇ ਨਾਲ ਹੀ ਰਵੇ, ਠੀਕ ਠੀਕ ਰਵੇ ਕਿਉਂਕਿ ਇੱਥੇ ਆ ਕੇ ਨਾ ਥੋੜਾ ਖਰਾਬ ਹੋ ਰਹੀ ਹੈ ਹਵਾ ਲੱਗ ਰਹੀ ਹੈ। ਹਾਂ ਤੇ ਮੁੰਡਿਆਂ ਨੂੰ ਜਦੋਂ ਹਵਾ ਲੱਗਦੀ ਹੈ ਨਾ ਤੇ ਉਦੋਂ ਫਿਰ ਠਮਕਦੇ ਟੈ 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 ਇੰਜ ਕਰਦੇ। ਹਾਂ ਜੀ ਹਰਜਿੰਦਰ ਜੀ ਦੱਸੋ ਕਿਹੜੇ ਰੋਡ ਤੇ ਜਾ ਰਹੇ ਆ ਆਪਾਂ? ਇਹ ਜਿਹੜਾ ਰੋਡ ਹੈ ਜੀ ਇਹ ਤੋਂ ਇੱਥੋਂ ਲੈ ਕੇ ਸਊਦੀ ਤੱਕ ਕੋਈ ਸਿਗਨਲ ਨਹੀਂਗਾ, ਇਹ ਸਿੱਧਾ ਰੋਡ ਬਣਾਇਆ ਨਹੀਂ। ਇਹ ਸਿੱਧਾ ਸਾਊਦੀ ਅਰਬ ਨੂੰ ਰੋਡ ਜਾਂਦਾ? ਸਿੱਧਾ ਹੀ ਜਾਂਦਾ, ਕੋਈ ਤੁਹਾਨੂੰ ਸਿਗਨਲ ਨਹੀਂ ਪੈਣਾ। ਉਹ ਮਾਸ਼ਾਅੱਲਾ ਮਾਸ਼ਾਅੱਲਾ ਇਹ ਰੋਡ ਜਾ ਰਹੀ ਹੈ ਸਾਊਦੀ ਅਰਬ, ਸਿੱਧਾ ਹੀ ਆਣਾ ਹੈ ਸਊਦੀ ਨੂੰ, ਕੋਈ ਸਿਗਨਲ ਨਹੀਂ ਆਣਾ, ਕਿਤੇ ਦਾ ਰੁਕਣਾ ਨਹੀਂ ਪੈਣਾ। ਹਾਂ 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 ਸਿੱਧਾ ਸਊਦੀ ਆ ਕੇ ਰੂਮ ਨੇ ਬਾਰਡਰ ਤੇ ਹੈ ਅਲ ਅਦਲੀਆ ਅਲ ਜਫਰ ਅਲੀ ਕਹਿੰਦੇ ਨਹੀਂ ਤੇ ਕਿੰਗਡਮ ਆਫ ਸਾਊਦੀ ਅਰਬੀਆ, ਕਿੰਗਡਮ ਆਫ ਸਾਊਦੀ ਅਰਬੀਆ। ਹਾਲਾਂਕਿ ਹਲੇ ਬਹਿਰੀਨ ਦੇ 2-3 ਤੋਂ ਜ਼ਿਆਦਾ ਸ਼ਹਿਰ ਰਾਹ ਵਿੱਚ ਆਉਣੇ ਆ ਪਰ ਫਿਰ ਵੀ ਕੋਈ ਸਿਗਨਲ ਨਹੀਂ, ਸਿੱਧਾ ਹੀ ਚਲੀਏ ਨਾ ਸਾਊਦੀ ਨਹੀਂ ਬਾਰਡਰ ਤੋਂ ਮੁੜਿਆਵਾਂਗੇ। ਕਿੰਨੇ ਕਿਲੋਮੀਟਰ? ਹਾਂ ਇੱਥੋਂ ਹੋਣਾ ਜੀ 25-30 ਕਿਲੋਮੀਟਰ ਹੋਣਾ। ਫਿਰ ਤਾਂ ਕੋਈ ਨਾ ਇੰਨਾ। ਹਾਂਜੀ ਅੱਧੇ ਘੰਟੇ ਦੀ ਬਾਟ ਸਾਰੀ। ਅੱਛਾ ਚੱਲੀਏ ਇੰਜ ਸਿੱਧੇ ਹੀ ਹੋ ਰਿਹਾ ਸਾਹਿਬ। ਹਾਂ ਉਹ ਵਹੀ ਦੇਖਣਾ ਤਾਂ ਚਾਹੀਦਾ ਹੈ ਉਸ ਪਾਕ ਧਰਤੀ ਨੂੰ। ਹੋਰ ਦੇਖ ਜਾਂਦੇ ਤੁਸੀਂ ਜਾ ਸਕਦੇ ਆ ਉੱਥੇ ਚੈੱਕ ਪੁਆਇੰਟ ਤੋਂ ਮੁੜ ਕੇ ਆ ਸਕਦੇ ਆ। ਇੱਥੇ ਉਹਨੇ ਬੈਠਣ ਨੂੰ ਬਿਠਾਇਆ, ਰੈਸਟੋਰੈਂਟ ਵਗੈਰਾ ਬਣੇ ਹੋਏ ਆ। ਉੱਥੋਂ ਨਜ਼ਰ ਆਉਂਦਾ ਹੈ ਪਰ ਸਾਊਦੀਆ ਅੱਗੇ ਜਾਣਾ ਚਾਹੁੰਦੇ ਭਲਾ ਕੀ ਆ? ਸਾਊਦੀਆ ਨਜ਼ਰ ਆਉਂਦਾ? ਸਾਊਦੀਆ ਜਾ ਕੇ ਦੇਖਣਾ ਪੈਣਾ। ਪਹਿਲਾਂ ਤਾਂ ਇਦਾਂ ਸੀ ਉੱਥੇ ਉੱਪਰ ਸੀਗੇ ਰੈਸਟੋਰੈਂਟ ਬਣੇ ਹੋ ਹਾਂ ਦੇਖਣ ਨੂੰ, ਤੇ ਉੱਪਰ ਬੈਠ ਕੇ ਤੁਸੀਂ ਖਾ ਵੀ ਸਕਦੇ ਸੀਗੇ। ਤਾਂ ਸਾਊਦੀਆ ਨਹੀਂ ਦਾ ਹੀ ਸਾਰਾ ਨਜ਼ਰ ਸਾਰੀ ਜੰਗਲ ਹੀ ਆ ਜੀ। ਅੱਛਾ ਸਾਰਾ ਯਾਰ ਰੇਗਿਸਤਾਨ ਜਿਹਾ ਆ। ਗਾਂ ਜਦੋਂ ਲੰਘਦੇ ਹੋ ਨਾ ਹਾਂ ਦੂਰ ਦੂਰ ਤੱਕ ਸ਼ਹਿਰ ਹੀ ਕੋਈ ਨਹੀਂ ਆਉਂਦਾ। ਚਲੋ ਫਿਰ ਕਦੀ ਆਵਾਂਗੇ ਸਾਊਦੀਆ ਜਦੋਂ ਨਸੀਬ ਬਣ ਹੋਇਆ। ਸਾਊਦੀ ਅਰਬ ਨੂੰ ਜਾਂਦਾ ਰਸਤਾ ਦੇਖ ਰਹੇ ਹਾਂ ਬੜੀ ਹਸਰਤ ਨਾਲ, ਤੇ ਤੁਸੀਂ ਵੀ ਦੇਖ ਲਓ। ਇੱਥੋਂ ਕੋਈ ਬਹੁਤ ਲੰਬਾ ਬਾਰਡਰ ਨਹੀਂ ਹੈ ਸਾਊਦੀ ਅਰਬ ਦਾ। ਦੱਸ ਰਹੇ ਨੇ ਹਰਜਿੰਦਰ ਜੀ ਹੋਰੀ, ਕੋਈ ਕਹਿੰਦੇ ਨੇ ਕੋਈ 24-25 ਕਿਲੋਮੀਟਰ ਹੈ। ਆਪਾਂ ਜਿੱਥੇ ਜਾਣਾ ਜੀ ਅਲਜਸਰਾ ਉਹ 5 ਮਿੰਟ ਦਾ ਰਸਤਾ ਹੈ ਸਾਡਾ। ਅੱਛਾ ਅਸੀਂ ਤਾਂ ਫਿਰ ਉੱਥੇ ਬਿਲਕੁਲ ਨੇੜੇ ਚਲੇ ਜਾਵਾਂਗੇ। ਫਿਰ ਜਾਵਾਂਗੇ ਅੱਛਾ ਮੈਂ ਕਿਹਾ ਸ਼ਾਇਦ ਉਹ ਆਪੋਜ਼ਿਟ ਸਾਈਡ ਤੇ ਆਪਾਂ ਜਾ ਰਹੇ ਹਾਂ, ਲੇਕਿਨ ਅਗਰ ਉੱਥੇ ਹੀ ਜਾ ਰਹੇ ਹਾਂ ਤਾਂ ਫਿਰ ਤਾਂ ਜਾਵਾਂਗੇ। ਹਾਂਜੀ ਆਪਾਂ ਉੱਧਰ ਹੀ ਜਾ ਰਹੇ। ਚਲੋ ਉਸ ਕੰਟਰੀ ਦੀ ਉਸ ਧਰਤੀ ਦੀ ਕੀ ਤੋਂ ਦੂਰੋਂ ਤੱਕ ਵੀ ਪੈ ਜਾ। ਵਾਹ ਵਾਹ ਸੁਭਾਨ ਅੱਲਾ ਸੁਭਾਨ ਅੱਲਾ। ਤੁਹਾਨੂੰ ਫੀਲ ਹੀ ਇਹ ਆਉਂਦੀ ਹੈ ਕਿ ਤੁਸੀਂ ਕਿਤੇ ਜਾ ਰਹੇ ਹੋ। ਅਗਰ ਤੁਹਾਡੇ ਜ਼ਿਹਨ ਦੇ ਵਿੱਚ ਇਹ ਹੋਵੇ ਕਿ ਰਸਤੇ ਮੱਕੇ ਮਦੀਨੇ ਨੂੰ ਜਾਂਦੇ ਨੇ ਤੇ ਫਿਰ ਤੁਹਾਡੇ ਅੰਦਰ ਕੁਝ ਹੋਰ ਕੈਫੀਅਤ ਹੁੰਦੀ ਹੈ। ਆਮ ਘੁੰਮਣਾ ਫਿਰਨਾ ਉਹ ਹੋਰ ਕੈਫੀਅਤ ਹੁੰਦੀ ਹੈ। ਫੁੱਲ ਭਾਵਕ ਨੇ ਕਿਉਂਕਿ ਰਸਤਾ ਜਿਹੜਾ ਉਹ ਸਾਊਦੀ ਅਰਬ ਨੂੰ ਜਾਂਦਾ ਉਹ ਹੋ ਜਾਂਦਾ ਹੈ ਅੰਜਮ। ਇਹ ਇਨਸਾਨ ਦੀ ਜਜ਼ਬਾਤੀ ਕੈਫੀਅਤ ਹੁੰਦੀ ਹੈ ਕਿ ਜਿਨ੍ਹਾਂ ਨਾਲ ਐਫੀਲੇਸ਼ਨ ਹੁੰਦੀ ਹੈ ਨਾ ਹੁੰਦੇ ਨਾਲ, ਜਿਨ੍ਹਾਂ ਨਾਲ ਐਸੋਸੀਏਸ਼ਨਸ ਹੁੰਦੀਆਂ, ਜਿਨ੍ਹਾਂ ਦਾ ਮਨ ਹੀ ਹੁੰਦਾ ਹੈ ਬੰਦਾ, ਤੇ ਉਹਨਾਂ ਦਾ ਨਾਂ ਆਵੇ, ਉਸ ਧਰਤੀ ਦਾ ਜ਼ਿਕਰ ਹੋਵੇ, ਤੇ ਉਹ ਹਰ ਇਨਸਾਨ ਹੁੰਦਾ। ਮੇਰੇ ਲਈ ਤਾਂ ਖੁਸ਼ਬਖਤੀ ਇਹੀ ਹੈ ਕਿ ਰਸਤਾ ਸਾਊਦੀਆ ਨੂੰ ਜਾ ਰਹੀ ਹੈ। ਕੋਸ਼ਿਸ਼ ਹੈ ਸੀ ਜਾਣ ਦੀ, ਲੇਕਿਨ ਉਹਨਾਂ ਅੱਜ ਤੱਕ ਕਰਕੇ ਵੀਜ਼ਾ ਨਹੀਂ ਦਿੱਤਾ। ਹਾਂਜੀ ਮੇਰੀ ਫੁੱਲ ਟਰਾਈ ਸੀ ਕਿ ਜੀ ਮੈਂ ਬਹਿਰੀਨ ਤੋਂ ਸਾਊਦੀਆ ਜਾਵਾਂ, ਲੇਕਿਨ ਸ਼ਾਇਦ ਅਜੇ ਮੁਕੱਦਰਾਂ 'ਚ ਨਹੀਂ ਹੈ ਉਹ ਜ਼ਮੀਨ ਦੇਖਣੀ।
ਤੇ ਹਜ ਦੀਆਂ ਪ੍ਰਵਾਜ਼ਾਂ ਸ਼ੁਰੂ ਹੋ ਗਈਆਂ ਤੇ ਨਾ ਵੀਜ਼ਾ ਮਿਲਿਆ ਮੈਨੂੰ। ਚਲੋ ਲਿਖਿਆ ਹੁੰਦਾ ਲੇਖਾਂ 'ਚ ਜਿਹਨੇ ਜਾਣਾ ਹੋਵੇ ਨਾ। ਹਾਂ ਹੋ ਸਕਦਾ ਹੈ ਮੈਂ ਇੱਥੋਂ ਜਾ ਕੇ ਤੇ ਅੰਜਮ ਉਤਰੇ ਦਿਨ ਉੱਥੇ ਨਾ ਰਹਿ ਸਕਦਾ, ਲੇਕਿਨ ਮੈਂ ਪਾਕਿਸਤਾਨ ਤੋਂ ਡਾਇਰੈਕਟ ਹੋ ਸਕਦਾ ਹੈ ਕਿ ਉੱਥੇ ਮੇਰੇ ਮੁਕੱਦਰਾਂ 'ਚ ਜ਼ਿਆਦਾ ਦਿਨ ਰਹਿਣਾ ਲਿਖਿਆ ਹੋਵੇ। ਹਾਂਜੀ, ਇਹ ਤਾਂ ਖੇਡਾਂ ਹਨ ਨਾ ਮਾਲਿਕ ਦੀਆਂ। ਰੱਬ ਦੇ ਉਹ ਜੀ ਜੀ, ਦਿਲ ਨਹੀਂ ਭਰ ਰਿਹਾ ਜੀ, ਮੋਬਾਈਲ ਬੰਦ ਕਰਨ ਨੂੰ ਦਿਲ ਨਹੀਂ ਕਰ ਰਿਹਾ, ਕਿਉਂਕਿ ਜੋ ਚੀਜ਼ ਮੈਂ ਦੇਖ ਰਹੀ ਹਾਂ ਮੇਰੀ ਖਾਹਿਸ਼ ਹੈ ਕਿ ਉਹ ਤੁਹਾਨੂੰ ਵੀ ਦਿਖਾਈ ਜਾਵੇ। ਸੋ 4 ਚੁਫੇਰੇ ਇਸ ਰੋਡ ਦੇ ਦਰਖਤਾਂ ਦਾ ਬੜਾ ਸੋਹਣਾ ਸਿਲਸਿਲਾ ਹੈ। ਤੁਹਾਨੂੰ ਖੱਜੀਆਂ ਨਜ਼ਰ ਆਉਂਦੇ ਨੇ, ਖੱਜੀ ਤੋਂ ਹਟ ਕੇ ਕੋਈ ਇੱਕ ਜਿਵੇਂ ਆਪਣੇ ਜੰਡ ਟਾਈਪ ਜਾਂ ਇਸ ਤਰੀਕੇ ਦਾ ਹੁੰਦਾ ਨਾ, ਪੁਰਾਣੇ ਦਰਖਤ ਹੁੰਦੇ ਨੇ, ਉਹ ਹੈ ਨਹੀਂ ਕਿ ਉਹਨਾਂ ਦੀ ਕਿਸਮ ਹੈ। ਤੇ ਇਹ ਤੁਸੀਂ ਦੇਖ ਲਓ, ਇਹ ਥੋੜ੍ਹੀ ਜ਼ਰਖੇਜ਼ੀ ਸਾਨੂੰ ਇਸ ਸਾਈਡ ਤੋਂ ਮੈਂ ਤੁਹਾਨੂੰ ਦਿਖਾਉਂਦਾ ਹਾਂ। ਇਹ ਬੜਾ ਹੀ ਖੂਬਸੂਰਤ ਮੰਜ਼ਰ, ਵਾਹ 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 ਵਾਹ। ਇਹ ਖੱਜੀਆਂ ਔਰ ਖੱਜੀਆਂ ਦੇ ਅੰਦਰ ਫਿਰ ਛੋਟੇ ਫਲਦਾਰ ਪੌਦੇ ਜਿਹੜੇ ਉਹ ਲੱਗੇ ਹੋਏ, ਬੜਾ ਸੋਹਣਾ ਰੋਡ ਬਣਾਇਆ ਹੋਇਆ ਹੈ, ਖੁੱਲ੍ਹਾ ਡੁੱਲਾ। ਤੁਸੀਂ ਇਹ ਕਹਿ ਲਓ ਕਿ ਜਿਸ ਤਰ੍ਹਾਂ ਦੇ ਆਪਣੇ ਮੋਟਰਵੇਜ਼ ਹਨ, ਮੋਟਰਵੇਜ਼ ਤੋਂ ਵੀ ਇਹ ਰੋਡ ਜਿਹੜੇ ਉਹ ਚੰਗੇ ਰੋਡ ਬਣੇ ਹੋਣ ਜਾਂ ਉਹਨਾਂ ਦੀ ਤਰ੍ਹਾਂ ਬਣੇ ਹੋਣ। ਲੇਕਿਨ ਇਹਨਾਂ ਰੋਡਾਂ ਦੀ ਤੁਸੀਂ ਕਹਿ ਲਓ ਕਿ ਇੱਥੇ ਆ ਕੇ ਉਹ ਨਿਸਬਤ ਹੋਰ ਹੈ ਨਾ, ਇਸ ਲਈ ਚੰਗੇ ਲੱਗਦੇ। ਇਹ ਕੁਝ ਖਾਲੀ ਏਰੀਆ ਜਿਹੜੇ ਅਜੇ ਬਿਲਕੁਲ ਖਾਲੀ ਪਏ, ਹੋ ਸਕਦਾ ਹੈ ਕਿ ਅਸੀਂ ਕੋਈ 2-4 ਸਾਲ ਬਾਅਦ ਇੱਥੋਂ ਲੰਘੀਏ। ਇਹ ਹੁਣ ਪਿੰਡ ਸ਼ੁਰੂ ਹੋ ਗਏ ਨੇ। ਤੁਸੀਂ ਕਹਿ ਲਓ ਕਿ ਬਹਿਰੀਨ ਦੇ ਜਿਹੜੇ ਪਿੰਡ ਹਨ ਤੁਹਾਨੂੰ ਉਹ ਨਜ਼ਰ ਆਉਣਗੇ। ਥੋੜ੍ਹਾ ਮੈਂ ਹੋਰ ਜ਼ੂਮ ਕਰਕੇ ਤੁਹਾਨੂੰ ਦਿਖਾਉਂਦਾ। ਇਹ ਤੁਸੀਂ ਦੇਖ ਸਕਦੇ, ਕਿਉਂਕਿ ਇੱਥੇ ਜਿਹੜਾ ਪਿੰਡਾਂ ਦਾ ਕਨਸੈਪਟ ਹੈ ਉਹ ਨਹੀਂ ਹੈ ਜਿਹੜਾ ਕੋਈ ਉੱਥੇ ਆਪਣੇ ਪਿੰਡ ਹਨ। ਇੱਥੋਂ ਦੇ ਪਿੰਡ ਕਾਫੀ ਮਾਡਰਨ ਹਨ। ਨਵੀਆਂ ਸਰਹੱਦਾਂ ਦੇ ਨਾਲ ਏਰੀਆ ਤਾਂ ਨਹੀਂ ਮੁੱਕ ਜਾਂਦਾ ਨਾ, ਏਰੀਆ ਤੇ ਉਹੀ ਹੈ। ਬੇਸ਼ੱਕ ਇੱਥੋਂ ਹੋਏਗਾ 200-400 ਕਿਲੋਮੀਟਰ, ਲੇਕਿਨ ਏਰੀਆ ਤੇ ਉਹੀ ਗਿਣਾ ਜਾਂਦਾ ਹੈ। ਜਿਵੇਂ ਪੰਜਾਬ ਦੇ ਵਿੱਚ ਅਸੀਂ ਆਈਏ ਤੇ ਪੰਜਾਬ ਚਾਹੇ ਮੁਲਤਾਨ ਫਿਰਦੇ ਹੋਈਏ, ਲਾਹੌਰ ਫਿਰਦੇ ਹੋਈਏ, ਹੋਏਗਾ ਤਾਂ ਪੰਜਾਬ ਹੀ ਨਾ। ਇੱਧਰੋਂ ਅੰਮ੍ਰਿਤਸਰ ਫਿਰਦੇ ਹੋਈਏ, ਫਾਜ਼ਿਲਕਾ ਫਿਰਦੇ ਹੋਈਏ, ਹੋਏਗਾ ਤਾਂ ਪੰਜਾਬ। ਇਹ ਬਿਆਬਾਨ ਅਜੇ ਆਬਾਦਕਾਰੀ ਨਹੀਂ ਹੋ ਪਾਈ। ਇਹ ਤੁਹਾਨੂੰ ਟਿੱਬੇ ਰੇਤ ਦੇ ਅਜੇ ਨਜ਼ਰ ਆਉਂਦੇ ਨੇ। ਊਠ ਆਰਮੀਆਂ ਨੇ ਰੱਖੀ ਹੈ ਜੀ ਆਪਣੇ, ਉੱਦਾਂ ਨਹੀਂ ਤੁਹਾਨੂੰ ਨਜ਼ਰ ਆਉਣੇ ਇੱਥੇ। ਸਾਰੇ ਏਰੀਆਜ਼ ਮਿੱਟੀ ਵੀ ਲਾਦਾ ਅਸਲ ਹਾਲਤ ਦੇ ਵਿੱਚ। ਹਾਂਜੀ, ਏਰੀਆ ਡਿਵੈਲਪ ਕਰਨ ਆਉਣਾ ਨਾ ਇਹ ਪਹਿਲਾਂ ਉੱਥੇ ਮਿੱਟੀ। ਹਾਂ, ਪਹਿਲੇ ਮਿੱਟੀ ਹੁਣ ਸੁੱਟੀ ਜਾ ਰਹੀ। ਹਾਂਜੀ ਹਾਂਜੀ, ਮਿੱਟੀ ਫਿਰ ਸੌਦੀ ਤੋਂ ਲਿਆਉਂਦੇ ਮੇਰਾ। ਨਹੀਂ ਜੀ, ਇੱਥੇ ਇੱਕ ਏਰੀਆ ਹੈ ਤੁਹਾਨੂੰ ਦਿਖਾਵਾਂਗੇ ਜਿੱਦਾਂ ਲਾਈਫ ਆਫ ਟਰੀ ਤੁਹਾਨੂੰ ਕਹਿੰਦੇ ਜਾਣਾ ਦੇਖਣ ਲਈ। ਹਾਂਜੀ, ਉਹ ਸਾਈਡ ਤੋਂ ਵੀ ਦੇਖੋਗੇ ਤਾਂ ਜਿੱਦਾਂ ਆਪਣੇ ਪਹਾੜੀਆਂ ਹੁੰਦੀਆਂ, ਇੱਦਾਂ ਵੀ ਥੱਲੇ ਨੂੰ ਪਹਾੜੀਆਂ ਬਣਾਈਆਂ ਮਿੱਟੀ ਪੱਟ ਕੇ। ਹਾਂਜੀ, ਸਾਰੀ ਮਿੱਟੀ ਉੱਥੋਂ ਪੱਟ ਕੇ ਲਈ। ਇਹ ਕੋਈ ਨਾਲ ਪਹਾੜੀਆਂ ਹੈ ਨਹੀਂ। ਸਟੋਰਸ ਹਨ, ਇਹ ਚੇਨਸ ਹਨ ਮੁਖਤਲਿਫ ਬ੍ਰਾਂਡਸ ਦੇ। ਬੜਾ ਹੀ ਖੂਬਸੂਰਤ ਸਿਲਸਿਲਾ। ਹਾਂਜੀ, ਪਰ ਇਹ ਖੁੱਲ੍ਹੇ ਨਹੀਂ ਜੀ। ਹਾਂਜੀ, ਮੂਲ ਅਲ ਮਲਕਾ ਕਿੰਗਡਮ ਮਾਲ। ਆਪਾਂ ਹੁਣ ਆਹ ਬ੍ਰਿਜ ਘੁੰਮ ਜਾਣਾ ਜੀ। ਅੱਛਾ, ਇਹ ਬ੍ਰਿਜ ਤੋਂ ਅੱਗੇ ਸਾਊਦੀ ਅਰਬੀਆ ਦਾ ਹੀ ਤੁਹਾਨੂੰ ਚੈੱਕ ਪੁਆਇੰਟ ਮਿਲੂਗਾ। ਅੱਛਾ, ਅਸੀਂ ਇੱਥੋਂ ਸੱਜੇ ਮੁੜ ਗਏ। ਹਾਂਜੀ, ਆਪਾਂ ਨਹੀਂ, ਆਪਾਂ ਖੱਬੇ ਜਾਣਾ ਆ। ਆਪਾਂ ਖੱਬੇ ਹਾਂਜੀ, ਜਾਣਾ, ਲੈਨ ਘੁੰਮ ਕੇ ਖੱਬੇ ਨੂੰ ਜਾਣਾ। ਲੇਕਿਨ ਸਾਊਦੀਆ ਨੂੰ ਕਿਹੜਾ ਰਸਤਾ ਜਾ ਸਿੱਧਾ ਰਿਹਾ? ਹੀ ਹੈ ਜੀ ਮੋਰੇ ਬਸ। ਇਹ ਸਿੱਧਾ ਜਿਹੜਾ ਅੱਗੇ ਜਾ ਰਹੀ ਹਾਂਜੀ ਹੈ। ਹਾਂਜੀ, ਇਸ ਤੋਂ ਅੱਗੇ ਕੋਈ ਬ੍ਰਿਜ ਨਹੀਂ ਹੋਣਾ, ਕੁਛ ਨਹੀਂ ਹੋਣਾ। ਠੀਕ ਹੈ। ਸਾਊਦੀ ਨੂੰ ਰਸਤਾ ਜਾਣਾ ਜੀ। ਆਪਾਂ ਸੌਦੀ ਵਾਲਾ ਰਸਤਾ ਛੱਡਣ ਲੱਗੇ। ਹਾਂਜੀ, ਬਸ ਆਪਾਂ ਇੱਥੇ ਮਾੜਾ ਸਾਈਡ ਨੂੰ ਚੱਲੇ। ਹਾਂ ਹਾਂ, ਨਹੀਂ ਤਾਂ ਇੱਥੋਂ 5-10 ਮਿੰਟ ਦਾ ਹੀ ਰਸਤਾ ਹੈ ਸਰ ਜੀ ਨਹੀਂ ਕਰਦਾ ਵੀ ਐਂ ਜਗ੍ਹਾ ਹੀ ਲੰਘ ਜਾ। ਕਰਦਾ ਹੈ ਤੇ ਵਾਪਸੀ ਤੇ ਕਰਾਂਗੇ ਕੋਸ਼ਿਸ਼ ਤੇ ਹਾਂਜੀ, ਕਿ ਉੱਥੋਂ ਤੱਕ ਹੋ ਕੇ ਆਈਏ। ਵਾਹ ਜੀ ਵਾਹ, ਖਜੀਆਂ ਹੀ ਖਜੀਆਂ ਜਨਾਬ। ਇੱਕ ਗੱਲ ਹੋਰ ਹੀ, ਤੁਸੀਂ ਇੱਥੇ ਦੇਖੋਗੇ ਤਾਂ ਤੁਹਾਨੂੰ ਕੋਈ ਦਰਖਤ ਤੇ ਸੁੱਕਾ ਨਹੀਂ ਮਿਲੂਗਾ ਜੀ। ਹਾਂ ਹਾਂ ਹਾਂ, ਅੱਛਾ, ਹਾਂਜੀ, ਸਾਂਭ ਸੰਭਾਲੇ ਨਹੀਂ ਰੱਖਦੇ ਆ। ਕੋਈ ਦਰਖਤ ਤੁਹਾਨੂੰ ਸੁੱਕਾ ਨਹੀਂ ਮਿਲੂਗਾ, ਕੋਈ ਘਾਹ ਤੁਹਾਨੂੰ ਸੁੱਕਾ ਨਹੀਂ ਮਿਲੂਗਾ, ਹਰਾ ਮਿਲੂਗਾ ਸਾਰਾ। ਇਹ ਦੱਸੋ ਜੀ, ਮਦੀਨਾਤੁਲ ਹਮਾਦ ਤੇ ਦੂਸਰਾ ਰਸਤਾ ਉਧਰ ਦੱਸਿਆ। ਇੱਕ ਨਜ਼ਰ ਹੋਰ ਵੇਖ ਲਓ ਜੀ, ਸਾਊਦੀਆ ਨੂੰ ਜਾਂਦਾ ਰਸਤਾ। ਆਡੀ ਦਾ ਹੁਣ ਤੁਹਾਨੂੰ ਥੋੜਾ ਜਿਹਾ ਇੱਥੋਂ ਜੀ ਬੇਲੀਓ, ਅਸੀਂ ਇਸ ਟਾਈਮ ਜਸਰਾ ਪਹੁੰਚ ਚੁੱਕੇ ਹਾਂ ਔਰ ਜਸਰਾ ਦੇ ਵਿੱਚ ਤੁਹਾਨੂੰ ਇੱਥੇ ਸਰਸਬਜ਼
ਦਰਖਤ, ਤੁਹਾਨੂੰ ਫਾਰਮਸ, ਇਹ ਸਾਰਾ ਕੁਝ ਮਿਲੇਗਾ ਇੱਥੇ। ਬਹੁਤ ਜ਼ਿਆਦਾ ਆਰਗੈਨਿਕ ਖੇਤੀ ਜਿਹੜੀ ਹੈ ਉਹ ਵੀ ਕੀਤੀ ਜਾਂਦੀ ਹੈ, ਦੱਸ ਰਹੇ ਨੇ ਹਰਜਿੰਦਰ ਸਿੰਘ ਹੋਰੀ। ਤੇ ਤੁਹਾਨੂੰ ਇੱਥੇ ਲੱਗੇਗਾ ਕਿ ਇਹ ਅਰਬ ਹੈ ਹੀ ਨਹੀਂ, ਇੰਜ ਲੱਗੇਗਾ ਤੁਸੀਂ ਜਿਵੇਂ ਕਿਸੇ ਪੰਜਾਬ ਦੇ ਏਰੀਆ ਦੇ ਅੰਦਰ ਆ ਗਏ। ਵਾਹ 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 ਵਾਹ। ਬਸ ਸਿਰਫ ਇੱਥੇ ਜਿਹੜੀ ਖੱਜੀ ਲੱਗੀ ਹੋਈ ਹੈ ਉਸ ਤੋਂ ਪਤਾ ਲੱਗੇਗਾ ਕਿ ਅਰਬ ਬਾਕੀ ਸਾਰਾ ਇਹ ਖੱਜੀ ਤੋਂ ਅੱਗੇ ਤੁਸੀਂ ਦੇਖਣਾ ਤੇ ਇਹ ਦੇਖੋ ਇੰਜ ਲੱਗਦਾ ਹੈ ਜਿਵੇਂ 5 ਚੱਕ ਦਾ ਬਾਗ ਹੈ ਪੂਰਾ।